हजर होई जद मिलियां बंग छेती करो तैयारी नी बाप मेरे नू दियो सनेड़ा चली धी प्यारी नी औखी वेले रूह मेरी दी पेश कोई ना जावे नी बिच कफन दे रोंदी नू केड़ा चुप करावे नी ऐडा दर्दी कोई नहीं बाल कहंदा यार ओदे नाल शायद फेर सुना ਉਹਨਾਂ ਦੀ ਵਾਲਦਾ ਆ ਗਈ ਉਹਦਾ ਵਾਲਦਾ ਆ ਗਿਆ ਉਹਨੇ ਕਿਹਾ ਤੂੰ ਤੇ ਇਸ ਸ਼ਾਇਦ ਨੂੰ ਬੁਰਾ ਸਮਝਦਾ ਹੈ ਤੇ ਅੱਜ ਉਹਨੇ ਕਿਹਾ ਜੋ ਕੁਛ ਮੈਨੂੰ ਇਹਦੇ ਵਿੱਚ ਲੱਭਾ ਉਹ ਹੋਰ ਸ਼ਾਇਦ ਚੋਂ ਲੱਭਾ ਕੁਛ ਅੱਛਾ ਇਹ ਹੈ ਜਾਦੂ ਆਵਾਜ਼ ਇੱਕ ਜਾਦੂ ਹੈ ਜਾਦੂ ਸਾਜ਼ ਵੀ ਜਾਦੂ ਆ ਅੱਛਾ ਤਵੀਤ ਜਾਦੂ ਉਹਨਾਂ ਨਹੀਂ ਕਰਦਾ ਅੱਛਾ ਜਿਤਨਾ ਇਹ ਵੱਜਣ ਵਾਲਾ ਸਾਜ਼ ਜਾਦੂ ਕਰ ਦਿੰਦਾ ਬੰਦੇ ਦੀ ਮਤਲਬ ਆਵਾਜ਼ ਜਾਦੂ ਕਰਦੀ ਅੱਛਾ ਨੂੰ ਦੇ ਵਿੱਚ ਫਿਰ ਜਾਂਦੀ ਅੱਛਾ ਵੱਲ ਅਸੀਂ ਸਾਡਾ ਉਸਤਾਦ ਰਾਈ ਹੈ ਸਦੀਕ ਉਹਦੇ ਕੋਲ ਸਿੱਖਿਆ ਅੱਛਾ ਅੱਛਾ ਕੁਛ ਵੀ ਨਹੀਂ ਬਣਿਆ ਸੁੱਖ ਨਸੀਬਾਂ ਨਾਲ ਲੱਭਦਾ ਅੱਛਾ ਜੀ ਨੇਕ ਨਸੀਬ ਹੋਣ ਤੋਂ ਬੜਾ ਕੁਛ ਬਣ ਜਾਂਦਾ ਤੇ ਜੇ ਬਖਤ ਨਾਲ ਕੰਮ ਕਰਨ ਤੇ ਹੱਥੋਂ ਫੜੀ ਵੀ ਚੱਕ ਕੇ ਪਰਾਂ ਕਰ ਦਿੰਦਾ ਤੇ ਤੁਹਾਡਾ ਆਪਣਾ ਘਰ ਹੈ ਨਹੀਂ ਅੱਛਾ ਕਿਸੇ ਦੀ ਜਗ੍ਹਾ 'ਤੇ ਬੈਠਾ ਅਗਲਾ ਭਾਵੇਂ ਹੋਣਾ ਕਿ ਵੀ ਚੁੱਕਾ ਉਹਦਾ ਇੱਥੋਂ ਮੰਜਾ ਵੀ ਦੇਣ ਵਾਲਾ ਦੇ ਦੇਵੇ ਤਾਂ ਭਾਵੇਂ ਬਥੇਰੀ ਦੇ ਦੇ ਨਾ ਦੇਵੇ ਤਾਂ ਉਹਨੇ ਕਿਹਾ ਖਰਚਾ ਨਹੀਂ ਪੂਰਾ ਅੱਛਾ ਜੀ ਹਾਂ ਕਿਉਂ 200 ਰੁਪਇਆ ਦੁਕਾਨ ਵਾਲੇ ਨੂੰ ਦੇਣਾ 200 ਦੀਆਂ ਸਿੱਟਾਂ 100 ਦਾ ਚਾਹ ਪੀਣੀ ਆ 450 ਰੁਪਇਆ ਤੇ ਹੀ ਹੋ ਗਿਆ ਅੱਛਾ ਜੋ ਹੋਰ ਵੀ ਕੋਈ ਸ਼ੈ ਲੈਣੀ ਹੋਵੇ ਤੇ ਪੂਰੀ ਜ਼ਿੰਦਗੀ ਤੁਸੀਂ ਇਹ ਤੁੰਬਾ ਵਜਾਇਆ ਹੈ ਇਸ ਵਕਤ ਕਿਸ ਹਾਲ 'ਚ ਹੋ ਤੁਸੀਂ ਇਸ ਵਕਤ ਉਹਨੇ ਕਿਹਾ ਸੀ ਨਾ ਤਿੰਨਾਂ ਚੋਂ ਨਾ 13 ਚੋਂ ਨਾ ਟੋਕਰੇ ਵਾਲੇ ਬੇਰਾਂ ਚੋਂ ਨਾ ਸਲਵਾਰ ਵਾਲੇ ਫੇਰਾਂ ਚੋਂ ਨਾ ਰੂੜੀ ਵਾਲੇ ਢੇਰਾਂ ਚੋਂ ਅੱਛਾ ਜੀ ਹਾਂ ਕਰਜ਼ਾ ਕਿੰਨਾ ਦੇਣਾ ਤੁਸੀਂ ਕਰਜ਼ਾ ਉਹਨੇ ਕਿਹਾ ਹੈਗਾ ਪਤਾ ਨਹੀਂ 10,000 ਹੈ ਕਿ 11 ਅੱਛਾ ਜੀ ਇਹ ਤੇ ਜਦੋਂ ਹਿਸਾਬ ਕਰਾਵਾਂਗੇ ਕੋਈ ਨੂੰ ਅਗਲੇ ਨੂੰ ਦਿਖਾਵਾਂਗੇ ਫੇਰ ਹੀ ਪਤਾ ਲੱਗੂ ਅੱਛਾ ਜੀ ਤੋਂ 30 ਸਾਲ ਪਹਿਲੇ ਕਈ ਬੰਦੇ ਵੇਖਦੇ ਸੀ ਬਿਆਨ ਕਿੱਥੇ ਕੋ ਗਾਉਣ ਵਾਲਾ ਉਹਦਾ ਕੋਈ ਨਾ ਕੋਈ ਸ਼ੌਕ ਰੱਖਦਾ ਸੀ ਉਸ ਤੋਂ ਪਿੱਛਾ ਖਤਮ ਹੁੰਦਾ ਗਿਆ ਨਵੀਆਂ ਚੀਜ਼ਾਂ ਜਿਹੜੀਆਂ ਨੇ ਕਿ ਭਾਅ ਕਿੰਨਾ ਨੇ ਗਵਾਇਆ ਕਿ ਰਾਤ ਦਿਆਂ ਭੁੱਖਿਆਂ ਨੇ ਤੋਲ ਕਿੰਨਾ ਨੇ ਗਵਾਇਆ ਕਿਲੋ ਬੱਚਿਆਂ ਨੇ ਰਾਤ ਕਿੰਨਾ ਨੇ ਗਵਾਇਆ ਕੂਸੇ ਕੱਟਿਆ ਇਹ ਕੀ ਵਜ੍ਹਾ ਹੈ ਚੀਜ਼ ਬੜੀ ਖਤਮ ਕਿਉਂ ਹੁੰਦੀ ਜਾ ਰਹੀ ਹੈ ਬਸ ਉਹਨੇ ਕਿਹਾ ਜਿਵੇਂ ਸੁਣਨ ਵਾਲੇ ਖਤਮ ਹੋ ਗਏ ਅੱਛਾ ਉਵੇਂ ਸੁਣਾਉਣ ਵਾਲੇ ਵੀ ਖਤਮ ਹੋ ਗਏ ਤੇ ਸਾਜ਼ ਬਣਾਉਣ ਵਾਲੇ ਵੀ ਕੁਛ ਲੋਕ ਕਹਿੰਦੇ ਨੇ ਹਰਾਮ ਹੈ ਚੀਜ਼ਾਂ ਵਜਾਉਣਾ ਢੋਲ ਵਜਾਉਣਾ ਤੁੰਬਾ ਵਜਾਉਣਾ ਬੈਂਸਰੀ ਵਜਾਉਣਾ ਇਹਦੇ ਬਾਰੇ ਕੀ ਤੁਸੀਂ ਕਹੋਗੇ ਕੁਛ ਲੋਕ ਹੈ ਨੇ ਕਹਿੰਦੇ ਨੇ ਉਹ ਕਹਿੰਦੇ ਜਿਹੜੇ ਨੇ ਉਹ ਬੇਵਕੂਫ ਅੱਛਾ ਉਹ ਪਾਗਲ ਕਿੰਨਾ ਪੜ੍ਹੇ ਹੋਏ ਹੋ ਤੁਸੀਂ ਆਪਾਂ ਨੇ ਕਿਹਾ ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲੁল্লাਹ ਉਹੀ ਪੜ੍ਹਿਆ ਜਾਂ ਨਮਾਜ਼ ਦਾ ਸਜਦਾ ਦੇ ਲਿਆ ਹੋਰ ਕੋਈ ਸ਼ਾਇਦ ਸਕੂਲ ਨਹੀਂ ਪੜ੍ਹਿਓ अस्सलाम वालेकुम नाज़रीन तुसी वेखदे पे हो पंजाबी चैनल असी अज आरफ वाले आए हैं बाबा बशीर तुम्बी वाला बाबा बशीर तुम्बे वाला 109 EB आरफ वाला दे विच असी कुछ गल्लां बातां इन्हां दे कोल पुछांगे कि किस तरह जिंदगी गुजार रहे ने जी बाबा जी की हाल चाल है तुहाडा शुक्र है जी अल्हम्दुलिल्लाह अच्छा ये दसो कि तुहानूं ये शौक किस तरह पैदा होया शौक ਉਹਨੇ ਕਿਹਾ ਬੱਕਰੀਆਂ ਚਾਰਦੇ ਉੱਥੇ ਸ਼ੌਕ ਲੱਗ ਗਿਆ ਬੱਕਰੀਆਂ ਚਰਾਉਂਦਿਆਂ ਆ ਸ਼ੌਕ ਲੱਗ ਗਿਆ ਤੇ ਫਿਰ ਤੁਸੀਂ ਕਿਸ ਤਰ੍ਹਾਂ ਵੱਲ ਸਿੱਖਿਆ ਕਿਹਦੇ ਕੋਲੋਂ ਸਿੱਖਿਆ ਵੱਲ ਅਸੀਂ ਸਾਡਾ ਉਸਤਾਦ ਰਾਈ ਹੈ ਸਦੀਕ ਉਹਦੇ ਕੋਲ ਸਿੱਖਿਆ ਅੱਛਾ ਅੱਛਾ ਲੁਧਿਆਣੇ ਦਾ ਉਦੋਂ ਤੁਹਾਡੀ ਉਮਰ ਕਿੰਨੀ ਆਈ ਉਸ ਵੇਲੇ ਮੇਰੀ ਉਮਰ ਹੋਣੀ ਹੈ ਤਕਰੀਬਨ 16-17 ਸਾਲ ਉਸ ਸੰਨ 65 ਦਾ ਵਾਕਿਆ ਅੱਛਾ ਅੱਛਾ ਉਦੋਂ ਤੁਸੀਂ ਇਹ ਵੱਲ ਸਿੱਖਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕੰਮ ਕਰ ਰਹੇ ਹੋ ਅੱਛਾ ਜੀ ਤੋ ਯਾਨੀ ਤੁਹਾਨੂੰ ਕਿੰਨੇ ਸਾਲਾਂ ਤੋਂ ਯਾਨੀ ਇਹ ਵਜਾ ਰਹੇ ਹੋ ਕੋਈ ਅਰਸਾ ਕੋਈ 60 ਪੂਰੀ ਉਮਰ ਤੁਹਾਨੂੰ ਗੁਜ਼ਰ ਗਈ ਹੈ ਇਹ ਤੁਸੀਂ ਵਜਾ ਰਹੇ ਹੋ ਔਰ ਇਤਨੇ ਸਾਲਾਂ ਤੋਂ ਵਜਾਉਣ ਤੋਂ ਬਾਅਦ ਤੁਸੀਂ ਕੀ ਬਣਾਇਆ ਹੈ ਕੁਝ ਵੀ ਨਹੀਂ ਬਣਿਆ ਸੁੱਖ ਨਸੀਬਾਂ ਨਾਲ ਲੱਭਦਾ ਅੱਛਾ ਜੀ ਨੇਕ ਨਸੀਬ ਹੋਣ ਤੋਂ ਬੜਾ ਕੁਛ ਬਣ ਜਾਂਦਾ ਤੇ ਜੇ ਬਖਤ ਨਾਲ ਕੰਮ ਕਰਨ ਤੇ ਹੱਥੋਂ ਫੜੀ ਵੀ ਚੱਕ ਕੇ ਪਰਾਂ ਕਰ ਦਿੰਦਾ ਤੇ ਤੁਹਾਡਾ ਆਪਣਾ ਘਰ ਹੈ ਨਹੀਂ ਅੱਛਾ ਕਿਸੇ ਦੀ ਜਗ੍ਹਾ 'ਤੇ ਬੈਠਾ ਅਗਲਾ ਭਾਵੇਂ ਹੋਣਾ ਕਿ ਵੀ ਚੁੱਕਾ ਉਹਦਾ ਇੱਥੋਂ ਮੰਜਾ ਵੀ ਅਗਲਾ ਬੰਦਾ ਕਹੇ ਬਈ ਇੱਥੋਂ ਨਿਕਲੋ ਹਾਂ ਫਿਰ ਕੀ ਕਰੋਗੇ ਤੁਸੀਂ ਫਿਰ ਕੀ ਕਰਾਂਗੇ ਚਿੱਟੇ ਡੜੇ ਸਾਡੇ ਬਹਿ ਜਾਵਾਂਗੇ ਫਿਰ ਉਹਦੇ ਸਾਰੇ ਬਹਿਣਾ ਅੱਛਾ ਜੀ
ਸਹੀ ਹੋ ਗਿਆ। ਤੇ ਤੁਸੀਂ ਜਦੋਂ ਘਰੋਂ ਨਿਕਲਦੇ ਹੋ ਤੋ ਕਿੰਨਾ ਕਮਾ ਲੈਂਦੇ ਹੋ? ਲੋਕ ਕਿੰਨੀ ਖਿਦਮਤ ਕਰਦੇ ਨੇ? ਉਹਨੇ ਕਿਹਾ ਸੀ ਦੇਣ ਵਾਲਾ ਦੇ ਦੇਵੇ ਤਾਂ ਭਾਵੇਂ ਬਥੇਰੀ ਦੇ ਦੇ, ਨਾ ਦੇਵੇ ਤਾਂ ਉਹਨੇ ਕਿਹਾ ਖਰਚਾ ਹੀ ਨਹੀਂ ਪੂਰਾ। ਅੱਛਾ ਜੀ। ਹਾਂ ਕਿਉਂ 200 ਰੁਪਇਆ ਦੁਕਾਨ ਵਾਲੇ ਨੂੰ ਦੇਣਾ, 200 ਦੀਆਂ ਸਿਗਰਟਾਂ ਨੇ, 100 ਦਾ ਚਾਹ ਪੀਣੀ ਆ, 450 ਰੁਪਇਆ ਦੇ ਹੀ ਹੋ ਗਿਆ। ਅੱਛਾ। ਜੋ ਹੋਰ ਵੀ ਕੋਈ ਸ਼ੈ ਲੈਣੀ ਹੋਵੇ ਤੇ ਤੁਸੀਂ ਇਕੱਲੇ ਰਹਿ ਰਹੇ ਹੋ, ਤੁਹਾਡੇ ਘਰ ਵਾਲੇ ਨਾਲ ਨੇ ਜਾਂ ਇਕੱਲਾ ਹੀ? ਇਕੱਲੇ ਹੀ? ਸ਼ਾਦੀ ਨਹੀਂ ਕੀਤੀ? ਨਹੀਂ। ਕੀ ਵਜ੍ਹਾ ਸ਼ਾਦੀ ਕਿਉਂ ਨਹੀਂ ਕੀਤੀ? ਬਸ ਉਹ ਵੀ ਕਈ ਗੱਲ ਸੀ, ਜ਼ਰੀਆ ਮੁਆਸ਼ ਸੀ ਜਾਂ? ਅੱਗੇ ਬੋਲਣ ਨਾਲ ਚੁੱਪ ਚੰਗੇਰੀ ਚੁੱਪ ਚਲਾਹਾਂ ਪੜਦਾ, ਜੇ ਮਨਸੂਲ ਕਰੇ ਨਾ ਬੋਲੀ ਕਿਉਂ ਸੂਲੀ ਤੇ ਚੜਦਾ, ਯੂਸਫ ਕੀਤਾ ਮਾਨ ਹੁਸਨ ਦਾ ਉਹ ਵੀ ਵਿਕਿਆ ਵਰਦਾ, ਕੌਣ ਨਰੰਗਾ ਰਾਬੀਆਂ ਬਾਤਾਂ ਜੋ ਚਾਹੇ ਸੋ ਕਰਦਾ, ਉਸ ਮਾਲਕ ਨੂੰ ਦੇ। ਅੱਛਾ ਜੀ। ਤੇ ਤੁਹਾਨੂੰ ਕੋਈ ਕਿਸੇ ਜਾਨਵਰ ਰੱਖਣ ਦਾ ਸ਼ੌਕ ਹੈ? ਕੀ ਚੀਜ਼ ਰੱਖੀ ਹੋਈ ਹੈ? ਅਸੀਂ ਮੁਰਗੀ ਰੱਖੀ ਹੋਈ। ਅੱਛਾ, ਇੱਕ ਮੁਰਗੀ ਰੱਖੀ ਹੋਈ। ਸਹੀ ਹੈ। ਤੇ ਉਹ ਵੀ ਜਦੋਂ ਕਿਸੇ ਦੋਸਤ ਨੇ ਇੰਨੀ ਕੁ ਛੂਟੀ ਦਿੱਤੀ ਸੀ ਕਿ ਹੁਣ ਇਸ ਗੱਲ ਨੂੰ 5-6 ਸਾਲ ਹੋ ਚੱਲੇ ਆ, ਹੁਣ ਜਵਾਨ ਹੋਈ ਆ, ਹੁਣ ਕਿਸੇ ਬੇਲੀ ਸਾਥੀ ਕੋ ਰੱਬ ਨੇ ਫੁਰਸਤ ਦਿੱਤੀ ਤਾਂ ਕੋਈ ਮੁਰਗਾ ਲਿਆ ਕੇ ਉਹਦੇ ਨਾਲ ਆਵਾਂਗਾ। ਤੇ ਜਦੋਂ ਤੁਸੀਂ ਵਾਪਸ ਆਉਂਦੇ ਹੋ ਤਾਂ ਉਹਨੂੰ ਤਾੜ ਕੇ ਆਉਂਦੇ ਹੋ? ਹਾਂ ਅੱਛਾ। ਉਹਨੂੰ ਤਾੜ ਕੇ ਆਉਣਾ, ਉਹ ਸਾਹਮਣੇ ਖਰਲਾਂ ਦਾ ਘਰ ਆ, ਉਹ ਮੁੰਡਿਆਂ ਨੂੰ ਦੱਸ ਦੇਣਾ ਵੀ ਮੈਂ ਜਾਂਦਾ ਪਿਆ, ਰਾਖੀ ਕੱਲਾ ਦੀ ਆ, ਬਾਕੀ ਉਹਨਾਂ ਦੀ ਦੁਕਾਨ ਖੁੱਲੀ, ਉਹ ਸਾਹਮਣੇ ਬੈਠੇ ਨੇ। ਅੱਛਾ ਜੀ। ਹਾਂ ਤੇਰੀ ਕੰਡ ਦੇ ਮਗਰ ਉਹਨਾਂ ਦੀ ਦੁਕਾਨ ਆ ਕਰਿਆਨੇ ਦੀ। ਪੂਰੀ ਜ਼ਿੰਦਗੀ ਤੁਸੀਂ ਇਹ ਤੁੰਬਾ ਵਜਾਇਆ ਹੈ। ਹਾਂਜੀ। ਇਸ ਵਕਤ ਕਿਸ ਹਾਲ 'ਚ ਹੋ ਤੁਸੀਂ? ਇਸ ਵਕਤ ਉਹਨੇ ਕਿਹਾ ਸੀ ਨਾ ਤਿੰਨਾਂ ਚੋਂ, ਨਾ 13 ਚੋਂ, ਨਾ ਟੋਕਰੇ ਵਾਲੇ ਬੇਰਾਂ ਚੋਂ, ਨਾ ਸਲਵਾਰ ਵਾਲੇ ਫੇਰਾਂ ਚੋਂ, ਨਾ ਰੂੜੀ ਵਾਲੇ ਢੇਰਾਂ ਚੋਂ। ਅੱਛਾ ਜੀ। ਹਾਂ ਕਰਜ਼ਾ ਕਿੰਨਾ ਦੇਣਾ ਤੁਸੀਂ? ਕਰਜ਼ਾ ਉਹਨੇ ਕਿਹਾ ਹੈਗਾ ਪਤਾ ਨਹੀਂ 10,000 ਹੈ ਕਿ 11। ਅੱਛਾ ਜੀ। ਇਹ ਤੇ ਜਦੋਂ ਹਿਸਾਬ ਕਰਾਵਾਂਗੇ ਕੋਈ ਨੂੰ ਅਗਲੇ ਨੂੰ ਦਿਖਾਵਾਂਗੇ ਫੇਰ ਹੀ ਪਤਾ ਲੱਗੂ। ਅੱਛਾ ਜੀ। ਤੋ ਇਸ ਫਨ ਦੇ ਬਾਰੇ ਕੀ ਕਹੋਗੇ ਜਿਹੜਾ ਤੁਸੀਂ ਤੁੰਬਾ ਫੜਿਆ ਹੋਇਆ ਹੈ? ਹਾਂਜੀ। ਇਹ ਬਣਾਉਣ ਵਾਲੇ ਲੋਕ ਹੈ ਨੇ ਹਾਲੀ? ਨਹੀਂ ਕੋਈ ਨਹੀਂ। ਅੱਛਾ। ਟੁੱਟਾ ਭੱਜਾ ਬਣਾਉਣ ਵਾਲਾ ਤਾਂ ਕੋਈ ਨਾ ਕੋਈ ਹੋਵੇਗਾ, ਤੇ ਸਬੂਤਾ ਬਣਾਉਣ ਵਾਲਾ ਕੋਈ ਨਹੀਂ ਹੈ। ਅੱਛਾ। ਇਹ ਤੁੰਬਾ ਅਗਰ ਖਰਾਬ ਹੋ ਜਾਂਦਾ ਕਿੱਥੇ ਸਹੀ ਕਰਾਂਗੇ? ਆ ਖੱਲ ਮਤਲਬ ਇੱਥੇ ਵੀ ਮੜੀ ਜਾਂਦੀ, ਪਰ ਉਹਨਾਂ ਕੋਲੇ ਸਾਰਾ ਸਮਾਨ ਹੁੰਦਾ। ਆ ਮੈਂ ਅਗਲੇ ਦਿਨ ਮੇਰਾ ਖਿਆਲ ਕਹਿੰਦਾ ਵੀ ਉਦੋਂ 8ਵਾਂ ਰੋਜ਼ਾ ਸੀ ਕਿ 9ਵਾਂ ਸੀ, ਉਦੋਂ ਗਿਆ ਤੂੰ ਉੱਥੋਂ ਬਣਾ ਕੇ ਲਿਆ। ਅੱਛਾ ਜੀ। ਉਹ ਤੋਂ ਸਾਈਵਾਲ ਤੋਂ ਬਣਵਾਇਆ? ਹਾਂ। ਅੱਛਾ। ਤੇ ਬਣਾਉਣ ਵਾਲੇ ਲੋਕ ਮਰ ਗਏ ਨੇ? ਉਹਨਾਂ ਦਾ ਵਾਲਦ ਬਣਾਉਂਦਾ ਸੀ, ਨਵੇਂ ਗਾਉਂ ਦਾ ਇੱਕ ਪੁੱਤਰ ਬਣਾਉਂਦਾ ਸੀ, ਜਿਹਦੇ ਕੋਲੇ ਖੱਲ ਬਣਾਈ ਉਹ ਵੀ ਬਣਾਉਂਦਾ ਸੀ। ਉਹ ਜਿਹੜਾ ਪੁੱਤਰ ਬਣਾਉਂਦਾ ਸੀ ਉਹਨੂੰ ਫਾਲਜ ਵੱਜ ਗਿਆ, ਜਿਹੜਾ ਹੁਣ ਆ ਉਹਦੇ ਹੱਥ ਕੰਬਦੇ ਆ। ਗਾਂ ਨਵਾਂ ਪੋਸ਼ ਜਿਹੜਾ ਉਹ ਕਿਸੇ ਨੇ ਕੱਪੜੇ ਦੀ ਦੁਕਾਨ ਬਣਾਈ, ਕਿਸੇ ਨੇ ਕਾਸੇ ਦੀ, ਉਹ ਇਹ ਕਾਰੋਬਾਰ ਛੱਡ ਗਿਆ। ਤੇ ਤੁਸੀਂ ਇੰਨੇ ਸਾਲਾਂ ਤੋਂ ਪੂਰੀ ਜ਼ਿੰਦਗੀ ਲੰਘਾ ਦਿੱਤੀ ਇਹਨੂੰ ਵਜਾਉਂਦੇ ਹੋਏ, ਕਲਾਮ ਪੜ੍ਹਦੇ ਹੋਏ, ਕੋਈ ਸ਼ਾਗਿਰਦ ਨਹੀਂ ਬਣਾਇਆ? ਨਹੀਂ ਕੋਈ ਸ਼ਾਗਿਰਦ ਆਇਆ ਨਹੀਂ ਜਾਂ ਤੁਸੀਂ ਬਣਾਇਆ ਨਹੀਂ? ਨਹੀਂ ਆਪ ਹੀ ਨਹੀਂ ਬਣਾਇਆ। ਅੱਛਾ। ਉਂਝ ਕੁਛ ਲੋਕ ਆਏ ਨੇ ਕਿ ਸਾਨੂੰ ਵੱਲ ਸਿਖਾਓ? ਨਹੀਂ ਆਏ ਨਹੀਂ? ਅੱਛਾ ਅੱਛਾ। ਤੋ ਇਸ ਤੁੰਬੇ ਦੇ ਬਾਰੇ ਤੁਸੀਂ? ਅੱਜ ਤੋਂ 30 ਸਾਲ ਪਹਿਲੇ ਕਈ ਬੰਦੇ ਵੇਖਦੇ ਸੀ ਬਿਆਨ ਕਿੱਥੇ ਆ, ਕੋਈ ਗਾਉਣ ਵਾਲਾ ਉਹਦਾ ਕੋਈ ਨਾ ਕੋਈ ਸ਼ੌਕ ਰੱਖਦਾ ਸੀ। ਉਸ ਤੋਂ ਪਿਛਾਂ ਖਤਮ ਹੁੰਦਾ ਗਿਆ। ਨਵੀਆਂ ਚੀਜ਼ਾਂ ਜਿਹੜੀਆਂ ਨੇ ਕਿ ਭਾਅ ਕਿੰਨਾ ਨੇ ਗਵਾਇਆ, ਕਿ ਰਾਤ ਦਿਆਂ ਭੁੱਖਿਆਂ ਨੇ, ਤੋਲ ਕਿੰਨਾ ਨੇ ਗਵਾਇਆ, ਕਿਲੋ ਬੱਚਿਆਂ ਨੇ, ਰਾਤ ਕਿੰਨਾ ਨੇ ਗਵਾਇਆ, ਭੂਸੇ ਕੱਟਿਆ। ਅੱਛਾ ਜੀ। ਇਹਦਾ ਮਤਲਬ ਕਿ ਇਹ ਚੀਜ਼ਾਂ ਹੁਣ ਖਤਮ ਹੋ ਰਹੀਆਂ ਨੇ। ਲੱਗਦਾ ਹੈ ਕਿ ਅਗਲੇ ਕੋਈ 5-10 ਸਾਲਾਂ ਬਾਅਦ ਕੋਈ ਤੁੰਬਾ ਵਜਾਉਣ ਵਾਲਾ ਨਜ਼ਰ ਨਹੀਂ ਆਏਗਾ। ਨਹੀਂ ਆ। ਬਣਾਉਣ ਵਾਲੇ ਤਾਂ ਵੈਸੇ ਵੀ ਹੁਣ ਨਹੀਂ ਰਹੇ। ਨਹੀਂ ਜੀ, ਕਿਸੇ ਆਖਿਆ ਹੁਣ ਐਡੇ ਕ ਬੱਚੇ ਨੂੰ ਕੋਈ ਦੱਸਣ ਵਾਲਾ ਹੋਵੇ ਵੀ ਇੱਦਾਂ ਜੋ ਨਿੱਕਾ ਕੰਮ ਕਰਨਾ ਸੌਖਾ, ਉਹ ਬਣਾ ਸਕਦਾ। ਅੱਛਾ। ਜਿਹੜੇ ਵੱਡੇ ਨੇ ਉਹਨੇ ਨਹੀਂ ਬਣਾਇਆ। ਇਹ ਕੀ ਵਜ੍ਹਾ ਹੈ? ਚੀਜ਼ ਬੜੀ ਖਤਮ ਕਿਉਂ ਹੁੰਦੀ ਜਾ ਰਹੀ ਹੈ? ਬਸ ਉਹਨੇ ਕਿਹਾ ਜਿਵੇਂ ਜਿਵੇਂ ਸੁਣਨ ਵਾਲੇ ਖਤਮ ਹੋ ਗਏ, ਅੱਛਾ। ਉਵੇਂ ਸੁਣਾਉਣ ਵਾਲੇ ਵੀ ਖਤਮ ਹੋ ਗਏ, ਤੇ ਸਾਜ਼ ਬਣਾਉਣ ਵਾਲੇ ਵੀ। ਹੁਣ ਬਹੁਤੇ ਤਾਂ ਢੋਲ ਆ, ਉਹਦੇ 'ਤੇ ਅਸਕਰਾ ਚੜਾ ਲੈਂਦੇ। ਅੱਛਾ। ਖੱਲ ਮਹਿੰਗੀ ਪੈਂਦੀ, ਅਸਕਰਾ ਜਿਹੜਾ ਆ ਤੁਹਾਡੇ ਚੱਕ ਦੇ ਵਿੱਚ ਹੀ ਆਪਣੇ 'ਚ ਹੀ ਮਤਲਬ ਭਰਾਈ ਆਉਂਦੇ ਨੇ ਢੋਲ, ਉਹਨਾਂ ਦੇ ਉੱਤੇ ਅਸਕਰੇ ਚੜੇ। ਅਕਸਰਾ ਚੜਾ ਕੇ ਵਜਾਉਂਦੇ ਨੇ? ਹਾਂ। ਤੇ ਜਿਹੜੀ ਖੱਲ ਨੇ ਆਵਾਜ਼ ਦੇਣੀ ਉਹ ਅਸਕਰੇ ਨੇ ਨਹੀਂ ਦੇਣੀ। ਅੱਛਾ। ਹਾਂ। ਇੱਥੇ ਵੀ ਉਹ ਚੜ ਜੂ, ਵਰਨਾ ਜਿਹੜੀ ਇਹਦੀ ਆਵਾਜ਼ ਆ ਉਹ ਨਹੀਂ ਹੁੰਦੀ। ਅੱਛਾ। ਇਹ ਇੱਕ ਤਾਰਾ ਹੈ ਜਾਂ ਦੋ ਤਾਰਾ? ਅੱਛਾ, ਦੋ ਤਾਰਾ ਹੈ। ਇੱਕ ਬੜਾ ਸਾਇਜ਼ ਵੀ ਹੁੰਦਾ ਤੁੰਬੇ ਦਾ? ਉਹ ਸਤਾਰ ਹੁੰਦੀ।
ਨਹੀਂ ਉਹ ਇਸੇ ਤਰ੍ਹਾਂ ਹੀ ਹੁੰਦਾ ਹੈ, ਮਗਰ ਇਹਦਾ ਉਹ ਢੋਲਕੀ ਜੀ ਵੱਡੀ ਹੁੰਦੀ ਕੁਝ। ਵੱਡਾ ਹੁੰਦਾ ਕਿਸੇ ਆਖਿਆ ਜਿੱਡਾ ਕੋਈ ਮਰਜ਼ੀ ਬਣਾ ਲਓ, ਉਹਨੇ ਕਿਹਾ ਸੀ ਬੋਲ ਤੋਂ ਹੀ ਨਿਕਲਣਾ ਜਿਹੜਾ ਕਲੇ ਚੋਂ ਨਿਕਲਿਆ। ਅੱਛਾ ਜੀ। ਹੱਥਾਂ ਨੇ ਕੰਮ ਕਰਨਾ, ਜੋ ਹੀ ਕੰਮ ਹੋਣਾ, ਭਾਵੇਂ ਏਡਾ ਰੱਖ ਕੇ ਬੈਠਾ ਰਹੋ। ਕੁਝ ਲੋਕ ਕਹਿੰਦੇ ਨੇ ਇਹ ਹਰਾਮ ਹੈ ਚੀਜ਼ਾਂ ਵਜਾਉਣਾ, ਢੋਲ ਵਜਾਉਣਾ, ਤੁੰਬਾ ਵਜਾਉਣਾ, ਬੈਂਸਰੀ ਵਜਾਉਣਾ, ਇਹਦੇ ਬਾਰੇ ਕੀ ਤੁਸੀਂ ਕਹੋਗੇ? ਕੁਝ ਲੋਕ ਹੈ ਨੇ ਕਹਿੰਦੇ ਨੇ। ਉਹ ਕਹਿੰਦੇ ਜਿਹੜੇ ਨੇ ਉਹ ਬੇਵਕੂਫ। ਅੱਛਾ। ਉਹ ਪਾਗਲ। ਅੱਛਾ। ਸਰਕਾਰ ਸਖੀ ਸਰਵਰ ਇਸ ਨੂੰ ਬੁਰਾ ਸਮਝਦੇ। ਅੱਛਾ। ये सखी गुलाम कादर गौस पाक सरकार ਜਿਹੜੇ ਗਏ ਆਪਸ ਵਿੱਚ ਮਸੇਰ ਨੇ, ਤੇ ਉਹਨੇ ਆਖਿਆ ਕੋਈ ਤੁੰਬੇ ਢੋਲਕੀ ਵਾਲਾ ਕੋਈ ਸਰੰਗੀ ਵਾਲਾ ਹੋਇਆ ਤਾਂ ਅਸੀਂ ਖਾਣਾ ਖਾਣਾ, ਨਹੀਂ ਤਾਂ ਨਹੀਂ ਖਾਣਾ। ਅੱਛਾ। ਪੰਜਾਬ ਨੇ ਸ਼ਹਿਰ 'ਚ ਰਹਿਣੀ ਕੋਈ ਨਹੀਂ ਦਿੱਤੀ। ਅੱਛਾ। ਜਦੋਂ ਉਹਨਾਂ ਨੇ ਮਤਲਬ ਮਜਬੂਰ ਕੀਤਾ, ਉਹ ਕਿਸੇ ਕੋਈ ਮੇਰੇ ਵਰਗਾ ਭੱਜਾ ਟੁੱਟਾ ਲੱਭ ਗਿਆ, ਆ ਵੀ ਅੱਜ ਤੇਰੀ ਲੋੜ ਪੈ ਗਈ। ਉਹਨੇ ਕਿਹਾ ਕੀ? ਉਹਨੇ ਕਿਹਾ ਇੱਦਾਂ ਮਸੇਰ ਆਇਆ, ਉਹ ਕਹਿੰਦਾ ਤੁੰਬਾ ਉਹਨਾਂ ਨੇ ਉਹ ਢੋਲਕੀ ਜਿਹੜੀ ਸੀ ਉਹ ਵੀ ਫੜੀ, ਪੇਟੀ ਵੀ ਕੱਢੀ, ਬੰਜੋ ਵੀ ਕੱਢੀ, ਚਲੇ ਗਏ। ਉਹ ਹੁਣ ਆ ਬਾਹਰ ਨਿਕਲ ਗਿਆ ਵੀ ਮੇਰੇ ਕੰਨ 'ਚ ਆਵਾਜ਼ ਨਾ ਪਏ। ਅੱਛਾ ਜੀ। ਉਹ ਰਾਤ ਵੀ ਗੁਜ਼ਰ ਗਈ, ਦਿਨ ਵੀ ਗੁਜ਼ਰ ਗਿਆ। ਜਦੋਂ ਚੌਥਾ ਪੰਜਵਾਂ ਦਿਨ ਚੜ੍ਹਿਆ, ਸੱਤਵਾਂ, ਤੇ ਉਹ ਵੇਲੇ ਸਰਕਾਰ ਗੌਸ ਪਾਕ ਨੇ ਆਖਿਆ ਜਾ ਲੁਕਿਆ ਰਹਿ, ਕਿਆਮਤ ਤੱਕ ਤੇਰੇ ਦਰਬਾਰ 'ਤੇ ਢੋਲ, ਤੁੰਬੇ, ਸਰੰਗੀਆਂ, ਤਬਲੇ ਖੜਕਦੇ ਹੀ ਰਹਿਣਗੇ। ਤੇ ਉਹਨੇ ਆਖਿਆ ਮੈਂ ਕੋਈ ਮੁਰਾਦ ਨਾ ਦੇਂਗਾ। ਉਹਨੇ ਕਿਹਾ ਨਾ ਤੇਰਾ ਹੋਵੇਗਾ, ਦੇਣ ਨੂੰ ਅਸੀਂ ਬੈਠੇ ਹਾਂ। ਅੱਜ ਨਾ ਲਾਲਾ ਵਾਲੇ ਦਾ ਵੱਜਦਾ ਪਿਆ, ਜੋ ਕੁਛ ਜਾ ਰਿਹਾ ਉਹ ਗੌਸ ਪਾਕ ਦੀ ਤਰਫੋਂ ਜਾ ਰਿਹਾ। ਸਹੀ। ਹਾਂਜੀ। ਕਿਉਂਕਿ ਸਾਜ਼ ਜਦੋਂ ਵਜਾਇਆ ਜਾਂਦਾ ਤੇ ਵੱਜਦਾ ਹੈ ਨਾ, ਹਾਂਜੀ। ਆਪਣੇ ਆਪ ਤੇ ਕੁਝ ਨਹੀਂ ਕਹਿੰਦਾ। ਹਾਂਜੀ। ਇਹਦੇ ਉੱਤੇ ਅਗਰ ਕੋਈ ਤੁਸੀਂ ਸੁਰ ਵਜਾਉਂਦੇ ਹੋ, ਕੋਈ ਨਾਮ ਲੈਂਦੇ ਹੋ, ਉਹ ਆਪਣੇ ਆਪ ਤਾਂ ਨਹੀਂ ਨਾ ਵੱਜਦਾ ਹੈ। ਨਹੀਂ, ਆਖਰ ਵੱਜੇਗਾ। ਅਗਰ ਇਹਦੇ ਉੱਤੇ ਅੱਲਾ ਦਾ ਨਾਮ ਲਿੱਤਾ ਜਾ ਰਿਹਾ ਹੈ ਤਾਂ ਕੋਈ ਇਸ 'ਚ ਬੁਰੀ ਬਾਤ ਤਾਂ ਨਹੀਂ। ਹਾਂਜੀ ਹਾਂਜੀ। ਤੇ ਜਿਹੜਾ ਤੁਸੀਂ ਇਹ ਕਲਾਮ, ਇਹਨੂੰ ਥੋੜਾ ਜਿਹਾ ਉੱਚੇ ਕਰਕੇ ਰੱਖੋ, ਜਿਹੜਾ ਕਲਾਮ ਤੁਸੀਂ ਪੜ੍ਹਦੇ ਹੋ, ਹਾਂਜੀ, ਇਹ ਆਪ ਲਿਖਦੇ ਹੋ ਜਾਂ ਲਿਖਿਆ ਲਿਖਾਇਆ ਕਲਾਮ ਹੁੰਦਾ? ਕੁਛ ਲਿਖਿਆ, ਕੁਛ ਆਪਦੇ ਦੇਹ ਨਾਲ ਬਣਾਉਣਾ ਪੈਂਦਾ। ਅੱਛਾ। ਹਾਂਜੀ। ਕਿੰਨਾ ਪੜ੍ਹੇ ਹੋਏ ਹੋ ਤੁਸੀਂ? ਆਪਾਂ ਨੇ ਕਿਹਾ ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲੁल्लाह, ਉਹੀ ਪੜ੍ਹਿਆ ਜਾਂ ਨਮਾਜ਼ ਦਾ ਸਜਦਾ ਦੇ ਲਿਆ, ਹੋਰ ਕੋਈ ਸ਼ਾਇਦ ਨਹੀਂ। ਸਕੂਲ ਨਹੀਂ ਪੜ੍ਹੇ ਹੋ? ਜਦੋਂ ਸਕੂਲ ਤੁਸੀਂ ਨਹੀਂ ਪੜ੍ਹੇ ਹੋਏ ਤੇ ਕਲਾਮ ਤਾਂ ਲਿਖਣਾ ਪੈਂਦਾ, ਪੜ੍ਹਨਾ ਪੈਂਦਾ। ਉਹ ਕੋਈ ਟਾਈਮ ਸੀ, ਤੁਹਾਡਾ ਹੀ ਕੋਈ ਖਾਨ ਸਾਹਿਬ ਸੀ, ਉਸ ਆਖਿਆ ਤੂੰ ਬਾਈ ਲਈ ਬੈਠਾ। ਮੈਂ ਕਿਹਾ ਮੈਂ ਕੋਈ ਸ਼ਾਇਦ ਜ਼ਿਹਨ 'ਚ ਆ ਗਈ ਕਿ ਬੋਲਿਆ ਤੇ ਤੂੰ ਲੰਘਦਾ ਹੋਇਆ ਤਾਂ ਤੂੰ ਉੱਥੋਂ ਹਟ ਕੇ ਕੋਲ ਆਵੇਂਗਾ। ਉਹ ਸਾਈਕਲ ਤੇ ਚੜ੍ਹ ਗਿਆ। ਉਹਦੇ ਆਉਂਦਿਆਂ ਨੂੰ ਰੱਬੂ ਕੋਈ ਬੰਦਾ ਸੀ, ਉਹਨੇ ਕਿਹਾ ਯਾਰ ਸੁਣਾ ਕੋਈ ਸ਼ਾਇਦ। ਜਦੋਂ ਸੁਣਾਉਣ ਡਿਆ ਪਿਆ ਤਾਂ ਸਾਈਕਲ ਮੋੜਿਆ ਤਾਂ ਉੱਥੇ ਆ। ਅੱਛਾ। 5-7 ਦਿਨਾਂ ਤੋਂ ਬਾਅਦ ਕਹਿੰਦਾ ਯਾਰ ਉਹਦੇ ਨਾਲ ਹੀ ਸ਼ਾਇਦ ਫੇਰ ਸੁਣਾ। ਉਹਨਾਂ ਦੀ ਵਾਲਦਾ ਆ ਗਈ, ਉਹਦਾ ਵਾਲਦਾ ਆ ਗਿਆ। ਉਹਨੇ ਕਿਹਾ ਤੂੰ ਤੇ ਇਸ ਸ਼ਾਇਦ ਨੂੰ ਬੁਰਾ ਸਮਝਦਾ ਹਾਂ ਤੇ ਅੱਜ। ਉਹਨੇ ਕਿਹਾ ਜੋ ਕੁਛ ਮੈਨੂੰ ਇਹਦੇ ਵਿੱਚ ਲੱਭਾ ਉਹ ਹੋਰ ਸ਼ਾਇਦ ਚੋਂ ਲੱਭਾ ਕੁਛ। ਅੱਛਾ। ਇਹ ਹੈ ਜਾਦੂ। ਆਵਾਜ਼ ਇੱਕ ਜਾਦੂ ਹੈ। ਜਾਦੂ, ਸਾਜ਼ ਵੀ ਜਾਦੂ ਆ। ਅੱਛਾ। ਤਵੀਤ ਜਾਦੂ ਉਹਨਾਂ ਨਹੀਂ ਕਰਦਾ ਅੱਛਾ। ਜਿਤਨਾ ਇਹ ਵੱਜਣ ਵਾਲਾ ਸਾਜ਼ ਜਾਦੂ ਕਰ ਦਿੰਦਾ, ਬੰਦੇ ਦੀ ਮਤਲਬ ਆਵਾਜ਼ ਜਾਦੂ ਕਰਦੀ। ਅੱਛਾ। ਲੂ ਦੇ ਵਿੱਚ ਫਿਰ ਜਾਂਦੀ। ਅੱਛਾ। ਅਗਰ ਖਾਲੀ ਸਾਜ਼ ਹੋਵੇ, ਖਾਲੀ ਆਵਾਜ਼ ਹੋਵੇ, ਸਾਜ਼ ਨਾ ਹੋਵੇ, ਫਿਰ ਇੰਜਨ ਤੇ ਮਾਰ ਦੇਣਾ। ਸਾਜ਼ ਨਾ ਹੋਵੇ, ਅਗਲੇ ਦਾ ਫੜਨ ਵਾਲੇ ਅੱਗੇ ਕੁਰਸੀ ਰੱਖ ਲੈਣਗੇ, ਉਹਦੇ 'ਤੇ ਹੱਥ ਵਜਾਈ ਜਾਣਗੇ, ਉਹ ਸਾਜ਼ ਬਣਾ ਲੈਣ। ਅੱਛਾ। ਸਹੀ ਹੈ। ਤੇ ਇਹ ਨਿਸ਼ਾਨਾ ਹੀ ਰੱਖਣਾ। ਸਹੀ ਹੈ। ਤੇ ਇਹ ਆਪਣਾ ਜਿਹੜਾ ਇਹਦੇ ਉੱਤੇ ਚਮੜਾ ਚੜਾਉਂਦੇ ਹੋ? ਅੱਛਾ ਜੀ, ਸਹੀ ਹੋ ਗਿਆ। ਤੇ ਤੁਸੀਂ ਇਹ ਸੁਣਨ ਵਾਲਿਆਂ ਨੂੰ ਕੀ ਪੈਗਾਮ ਦੇ ਦਿਓਗੇ ਤੁੰਬੇ ਦੇ ਬਾਰੇ, ਆਪਣੇ ਬਾਰੇ, ਇਸ ਫਨ ਦੇ ਬਾਰੇ ਕੀ ਦੱਸੋਗੇ? ਕੀ ਦੱਸਣਾ, ਜਦੋਂ ਉਹਨਾਂ ਨੇ ਵੇਖ ਲਿਆ ਵੀ ਹਾਂ ਆ ਫਿਰਦਾ ਹੈ, ਆ ਗਾਉਂਦਾ ਪਿਆ ਹੈ, ਭੁੱਖਾ ਹੈ, ਹੋਰ ਕੀ ਹੈ। ਅੱਛਾ ਜੀ। ਆਹੋ। ਨਹੀਂ ਵੈਸੇ ਤਾਂ ਤੁਸੀਂ ਬੜੇ ਅਮੀਰ ਹੋ ਫਨ ਦੇ ਹਵਾਲੇ ਨਾਲ। ਤੁਹਾਡੇ ਕੋਲ ਇਤਨਾ ਬੜਾ ਫਨ ਹੈ ਜਿਹੜਾ ਕਿ
ਕੋਈ ਇਸ ਟਾਈਮ ਕੋਈ ਕਲੀਲ ਬੰਦਾ ਇਹਨੂੰ ਲਈ ਫਿਰਦਾ ਹੈ। ਜ਼ਿਆਦਾ ਮਰ ਖੱਪ ਗਏ ਨੇ, ਆਪਣਾ ਫਨ ਵੀ ਨਾਲ ਦਫਨ ਕਰ ਦਿੱਤਾ ਉਹਨਾਂ ਨੇ। ਇਸ ਵਾਸਤੇ ਫਨ ਦੇ ਨਾਲ ਤੇ ਤੁਸੀਂ ਅਮੀਰ ਹੋ, ਲੇਕਿਨ ਉਂਝ ਮਾਲੀ ਹਾਲਾਤ ਨਾਲ ਤੁਸੀਂ ਬੜੇ ਗਰੀਬ ਹੋ। ਤੇ ਨਾਜ਼ਰੀਨ, ਇਹ ਬਾਬਾ ਬਸ਼ੀਰ ਸਾਹਿਬ ਦਾ ਜਿਸ ਤਰ੍ਹਾਂ ਕਿ ਅਸੀਂ ਇੰਟਰਵਿਊ ਕੀਤਾ, ਆਰਫ ਵਾਲਾ ਦੇ ਵਿੱਚ ਇਹ ਰਹਿੰਦੇ ਨੇ ਤੇ ਸਾਰੀ ਸੂਰਤ ਹਾਲ ਤੁਹਾਡੇ ਸਾਹਮਣੇ ਹੈ। ਤੇ ਆਖਰੀ ਮੈਸੇਜ ਜਿਹੜਾ ਤੁਹਾਨੂੰ ਦੇ ਰਹੇ ਨੇ, ਤੁਸੀਂ ਕੋਈ ਗੱਲਬਾਤ ਕਰੋ ਸੁਣਨ ਵਾਲਿਆਂ ਨੂੰ। ਆਇਓ ਨੀ ਸਹੇਲੀ ਨੀ ਅੱਜ ਅੱਲਾ ਬੇਲੀ ਨੀ, ਆਪਣੇ ਪਰਾਇਆ ਤੋਂ ਮੁਖ ਮੋੜ ਚੱਲੀ ਨੀ, ਆਪਣੇ ਪਰਾਇਆ ਕੋ ਮੁਖ ਮੋੜ ਚੱਲੀ ਨੀ, ਰਿਸ਼ਤੇਦਾਰੀ ਦੇ ਮਾਮਲੇ ਸਾਰੇ ਛੋੜ ਚੱਲੀ ਨੀ। ਇਹ ਜ਼ਿੰਦਗੀ ਦੀ ਖੱਟੀ ਖੋਟ ਸਾਰੀ ਰੋੜ ਚੱਲੀ ਨੀ, ਹਾਂ ਅੱਲਾ ਬੇਲੀ ਨੀ ਪਿਆਰੀ ਮੈਂ ਸਹੇਲੀ ਨੀ, ਸਾਡਾ ਅੱਲਾ ਬੇਲੀ ਨੀ ਪਿਆਰੀ ਮੈਂ ਸਹੇਲੀ ਨੀ। ਦੁਨੀਆ ਵਿੱਚ ਆਣ ਕਿਸੇ ਐਵੇਂ ਉਮਰ ਗਜ਼ਾਰੀ ਨੀ, ਦੁਨੀਆ ਵਿੱਚ ਆਣ ਕਿਸੇ ਐਵੇਂ ਉਮਰ ਗੁਜ਼ਾਰੀ ਨੀ, ਬੁੱਢੀਆਂ ਨਾ ਖੇਲ ਖੇਲ, ਬੁੱਢੀਆਂ ਨਾ ਖੇਲ ਖੇਲ ਉਮਰ ਗਵਾਈ ਨੀ, ਬਹੁਤੇ ਮਾਲ ਖਜ਼ਾਨੇ ਵਾਲ ਚੱਲੀ ਹੱਥੋਂ ਵੇਲੀ ਨੀ, ਹਾਂ ਅੱਲਾ ਬੇਲੀ ਨੀ ਪਿਆਰੀ ਮੈਂ ਸਹੇਲੀ ਨੀ। ਦੁਨੀਆ ਵਿੱਚੋਂ ਮੇਰਾ ਮੁੱਕ ਗਿਆ ਦਾਣਾ ਪਾਣੀ ਨੀ, ਦੁਨੀਆ ਵਿੱਚੋਂ ਮੇਰਾ ਮੁੱਕ ਗਿਆ ਦਾਣਾ ਪਾਣੀ ਨੀ, ਮੈਂ ਕੀ ਸਹੁਰੇ ਜਾਣਾ ਮੇਰ ਉਮਰ ਨੀ ਆਣੀ ਨੀ, ਮੈਂ ਕੀ ਸਹੁਰੇ ਜਾਣਾ ਮੇਰ ਉਮਰ ਨੀ ਆਣੀ ਨੀ, ਮਾਪਿਆਂ ਦੇ ਘਰੋਂ ਤੁਰੀ ਖਾਲੀ ਅੱਜ ਨਮਾਣੀ ਨੀ, ਮਾਪਿਆਂ ਦੇ ਘਰੋਂ ਤੁਰੀ ਖਾਲੀ ਮੈਂ ਨਮਾਣੀ ਨੀ, ਸਾਰੇ ਜਾਣ ਦੇ ਵੇਲੇ ਸੇ ਚਿੱਟੀ ਚਾਦਰ ਤਾਣੀ ਨੀ, ਸਹੁਰੇ ਜਾਣ ਦੇ ਵੇਲੇ ਸੇ ਉਹ ਚਿੱਟੀ ਚਾਦਰ ਤਾਣੀ ਨੀ, ਰੱਬ ਬੰਦੇ ਕੋਲ ਲੇਖਾ ਮੰਗ ਚਾਰੇ ਕੰਨੀ ਝਾੜ ਕੇ ਦੇ ਕੋਈ ਨਾ ਪੱਲੇ ਢੇਲੀ ਨੀ, ਹਾਂ ਅੱਲਾ ਬੇਲੀ ਨੀ ਪਿਆਰੀ ਮੈਂ ਸਹੇਲੀ ਨੀ। ਵਿੱਚ ਵਿੜੇ ਦੇ ਬੈਠੀ ਸਹੀ ਉਹ ਗੀਤ ਮੇਰੇ ਗਾਇਓ ਨੀ, ਚਰਖਾ ਰੰਗ ਰੰਗੀਲਾ ਮੇਰ ਬੇਚੰਜਣਾ ਦੇ ਡਾਇਓ ਨੀ, ਕੱਟ ਕੱਟ ਪੂਣੀਆਂ ਸ਼ੌਕ ਮੇਰਾ ਪਾਇਓ ਨੀ, ਇਸ ਕੂੰਜ ਨਮਾਣੀ ਨੂੰ ਦਿਲੋਂ ਨਾ ਭੁਲਾਇਓ ਨੀ, ਇਸ ਕੂੰਜ ਨਮਾਣੀ ਨੂੰ ਦਿਲੋਂ ਨਾ ਭੁਲਾਇਓ ਨੀ, ਖਿੜਿਆ ਬਾਗ ਬਗੀਚਾ ਵਿੱਚੋਂ ਪਾਟਲੀ ਚੰਬੇਲੀ ਨੀ, ਹਾਂ ਅੱਲਾ ਬੇਲੀ ਨੀ ਪਿਆਰੀ ਮੈਂ ਸਹੇਲੀ ਨੀ, ਮਾਪਿਆਂ ਕੋਲੋਂ ਵਿਦਿਆ ਹੋ ਜਦ ਮੈਂ ਸਹੁਰੇ ਜਾਊਂਗੀ, ਦਾਜ ਹੇਜ ਮਾਪਿਆਂ ਨਾਲ ਕਿਹੜਾ ਖੋਲ ਵਿਖਾਊਂਗੀ, ਮਾਰ ਮਾਰ ਕੇ ਗੁਰਜਾਂ ਪੁੱਛ ਕਿਵੇਂ ਜਾਨ ਛਡਾਊਂਗੀ, ਮਾਰ ਮਾਰ ਕੇ ਗੁਰਜਾਂ ਪੁੱਛਣ ਕਿਵੇਂ ਜਾਨ ਛਡਾਊਂਗੀ, ਕੀਤੇ ਅੰਬਲ ਜ਼ਿੰਦਗੀ ਵਾਲ ਕਿਵੇਂ ਮੈਂ ਬਖਸ਼ਾਊਂਗੀ, ਕੀਤੇ ਅੰਬਲ ਜ਼ਿੰਦਗੀ ਵਾਲੇ ਕਿਵੇਂ ਮੈਂ ਬਖਸ਼ਾਊਂਗੀ, 36 ਕੋੜੀਆਂ 9 ਦਰਵਾਜ਼ੇ ਸੁਣਨੀ ਪਈ ਹਵੇਲੀ ਨੀ, ਹਾਂ ਅੱਲਾ ਬੇਲੀ ਨੀ ਪਿਆਰੀ ਮੈਂ ਸਹੇਲੀ ਨੀ।
ਹਜ਼ਰ ਹੋਈ ਜਦ ਮਿਲੀਆਂ ਬਾਂਗਾ ਛੇਤੀ ਕਰੋ ਤਿਆਰੀ ਨੀ ਹਜ਼ਰ ਹੋਈ ਜਦ ਮਿਲੀਆਂ ਬੰਗ ਛੇਤੀ ਕਰੋ ਤਿਆਰੀ ਨੀ ਬਾਪ ਮੇਰੇ ਨੂੰ ਦਿਓ ਸਨੇੜਾ ਚੱਲੀ ਧੀ ਪਿਆਰੀ ਨੀ ਔਖੀ ਵੇਲੇ ਰੂਹ ਮੇਰੀ ਦੀ ਪੇਸ਼ ਕੋਈ ਨਾ ਜਾਵੇ ਨੀ ਵਿੱਚ ਕਫਨ ਦੇ ਰੋਂਦੀ ਨੂੰ ਕਿਹੜਾ ਚੁੱਪ ਕਰਾਵੇ ਨੀ ਐਡਾ ਦਰਦੀ ਕੋਈ ਨਹੀਂ ਇਥੋਂ ਆਣ ਛਡਾਵੇ ਨੀ ਐਡਾ ਦਰਦੀ ਕੋਈ ਨਹੀਂ ਜਿਹੜਾ ਇਥੋਂ ਆਣ ਛਡਾਵੇ ਨੀ ਚੂਚਕ ਤਾਈ ਕਹਿ ਦਿਓ ਕੁੜੀਓ ਲੈ ਗਿਆ ਸੈਦਾ ਖੇੜਾ ਨੀ ਆਖਿਓ ਰਾਂਝੇ ਮਾਹੀ ਨੂੰ ਪਾਰਚ ਨਾ ਤੁਹਾਡੇ ਰਾਜ ਐਨੀਆਂ ਭੈਣ ਭਰਾਵਾਂ ਵਾਲ ਚੱਲੀ ਮੈਂ ਅਕੇਲੀ ਨੀ ਹਾਂ ਅੱਲਾ ਬੇਲੀ ਨੀ ਪਿਆਰੀ ਮੈਂ ਸਹੇਲੀ ਨੀ ਇਥੋਂ ਆਣ ਛਡਾਵੇ ਨੀ